अस्सलाम वालेकुम बेलियो। ਅੱਜ ਤੁਹਾਨੂੰ ਇੱਕ ਬਾਦਸ਼ਾਹ ਦੀ ਕਹਾਣੀ ਸੁਣਾਉਂਦਾ। ਇੱਕ ਬਾਦਸ਼ਾਹ ਹੁੰਦਾ ਹੈ, ਉਹ ਸ਼ਿਕਾਰ ਖੇਲਣ ਜਾਂਦਾ ਹੈ ਤੇ ਆਪਣੇ ਸਾਥੀਆਂ ਤੋਂ ਵਿਛੜ ਜਾਂਦਾ। ਉਹ ਫਿਰ ਉਹਦੀ ਨਾ ਮੱਤ ਵੱਜ ਜਾਂਦੀ ਸ਼ਾਮ ਤੱਕ। ਵੇਖਦਾ ਦੂਰ ਇੱਕ ਝੌਂਪੜੀ ਨਾ ਉਹਨੂੰ ਨਜ਼ਰ ਆਉਂਦੀ ਹੈ। ਉੱਥੇ ਜਾਂਦਾ ਤੇ ਇੱਕ ਨਬੀਨਾ ਬਾਬਾ ਉੱਥੇ ਝੌਂਪੜੀ 'ਚ ਬੈਠਾ ਹੁੰਦਾ ਹੈ। ਉਹ ਉਹਦੀ ਆਵਾਜ਼ ਸੁਣਦਾ, ਉਹਦਾ ਅੰਦਾਜ਼ ਦੇਖਦਾ ਤੇ ਕਹਿੰਦਾ ਜੀ ਆਓ ਬਾਦਸ਼ਾਹ ਸਲਾਮਤ। ਉਹਨੂੰ ਪਾਣੀ ਪਿਆਉਂਦਾ, ਉਹਦੀ ਬੜੀ ਖਿਦਮਤ ਕਰਦਾ ਹੈ। ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਮੈਂ ਬਾਦਸ਼ਾਹ? ਕਹਿੰਦਾ ਜੀ ਤੁਹਾਡੇ ਰੱਖ ਰਖਾਓ ਤੋਂ, ਤੁਹਾਡੇ ਬੋਲਣ ਚਾਲਣ ਤੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਬਾਦਸ਼ਾਹ ਹੋ। ਬਾਦਸ਼ਾਹ ਬੜਾ ਮੁਤਾਸਰ ਹੁੰਦਾ ਕਿ ਯਾਰ ਇਹ ਜਿਹੜਾ ਬਾਬਾ ਹੈ ਨਾ ਕੁਝ ਸਪੈਸ਼ਲ ਹੈ। ਉਹ ਕਹਿੰਦਾ ਬਾਬਾ ਜੀ ਤੁਸੀਂ ਨਾ ਉੱਥੇ ਮੇਰੇ ਕੋਲ ਮਹੱਲ 'ਚ ਆਓ, ਮੈਨੂੰ ਅਕਲਮੰਦ ਬੰਦਿਆਂ ਦੀ ਬੜੀ ਜ਼ਰੂਰਤ ਹੈ। ਕਹਿੰਦਾ ਬਾਦਸ਼ਾਹ ਸਲਾਮਤ ਮੈਂ ਝੌਂਪੜੀਆਂ 'ਚ ਰਹਿਣ ਦਾ ਆਦੀ, ਤੁਸੀਂ ਮਹੱਲ 'ਚ ਰਹਿੰਦੇ ਹੋ। ਬਾਦਸ਼ਾਹ ਬੜਾ ਉਹਨੂੰ ਕਹਿੰਦਾ ਕਿ ਚਲੋ ਮੇਰੇ ਨਾਲ। ਨਹੀਂ ਮੰਨਦਾ ਬਾਬਾ, ਕਹਿੰਦਾ ਨਹੀਂ ਜੀ ਬੜੀ ਮਿਹਰਬਾਨੀ ਬਾਦਸ਼ਾਹ ਸਲਾਮਤ, ਤੁਹਾਨੂੰ ਮੇਰੀ ਜ਼ਰੂਰਤ ਪਏਗੀ ਤੇ ਫਿਰ ਮੈਨੂੰ ਯਾਦ ਕਰ। ਬਾਦਸ਼ਾਹ ਚਲੇ ਜਾਂਦਾ, ਉਹਦੇ ਬੰਦੇ ਆਂਦੇ, ਉਹ ਚਲਾ ਜਾਂਦਾ। ਮਹੱਲ ਜਾਂਦਾ ਨਾ ਤੇ ਉਹ ਕਹਿੰਦਾ ਯਾਰ ਉਹ ਬਾਬੇ ਨੂੰ ਬੁਲਾਉਣਾ ਚਾਹੀਦਾ। ਬੁਲਾ ਖੈਰ ਉਹ ਬੰਦੇ ਨੂੰ ਭੇਜਦਾ, ਕਹਿੰਦਾ ਉਹ ਫਲਾਣੇ ਜੰਗਲ 'ਚ ਫਲਾਣੀ ਜਗ੍ਹਾ ਤੇ ਇੱਕ ਝੌਂਪੜੀ ਹੈ, ਉੱਥੇ ਇੱਕ ਬਾਬਾ ਬੈਠਾ, ਉਹਨੂੰ ਲੈ ਕੇ ਆਓ ਮੇਰੇ ਕੋਲ। ਉਹਦੇ ਬੰਦੇ ਜਾਂਦੇ ਨੇ ਤੇ ਉਹਨੂੰ ਲੈ ਕੇ ਆ ਜਾਂਦੇ ਨੇ। ਉਹ ਆਂਦਾ ਉਹਦੇ ਕੋਲ ਤੇ ਬਾਦਸ਼ਾਹ ਕਹਿੰਦਾ ਵੀ ਇਹਨੂੰ ਬਾਬਾ ਬਹੁਤ ਅੱਛਾ ਹੈ ਲੇਕਿਨ ਆਦੀ ਨਹੀਂ ਹੈ ਮਹੱਲ 'ਚ ਰਹਿਣ ਦਾ। ਇਸ ਤਰ੍ਹਾਂ ਕਰੋ ਕਿ ਮੇਰੇ ਮਹੱਲ ਤੋਂ ਥੋੜੀ ਦੂਰ ਇੱਕ ਇਹਨੂੰ ਝੌਂਪੜੀ ਬਣਾ ਦਿਓ ਤੇ ਇਹਨੂੰ ਡੇਲੀ ਇੱਕ ਰੋਟੀ ਦਿਆ ਕਰੋ, ਸਵੇਰ ਦੁਪਹਿਰ ਤੇ ਸ਼ਾਮ। ਉਹ ਬੜਾ ਮਿਹਰਬਾਨੀ ਮਿਹਰਬਾਨੀ ਕਹਿੰਦਾ ਬਾਬਾ। ਕਹਿੰਦਾ ਬਾਦਸ਼ਾਹ ਸਲਾਮਤ ਬਹੁਤ ਮਿਹਰਬਾਨੀ। ਕੁਛ ਦਿਨ ਬਾਅਦ ਨਾ ਬਾਦਸ਼ਾਹ ਨੂੰ ਇੱਕ ਘੋੜਾ ਬੜਾ ਪਸੰਦ ਆਉਂਦਾ। ਉਹ ਕਿਸੇ ਹੋਰ ਉਹੀ ਘੋੜਾ ਕਿਸੇ ਹੋਰ ਬਾਦਸ਼ਾਹ ਨੂੰ ਵੀ ਪਸੰਦ ਆਇਆ ਹੁੰਦਾ। ਉਹਦੀ ਕੀਮਤ ਵੀ ਬਹੁਤ ਜ਼ਿਆਦਾ ਹੋ ਜਾਂਦੀ। ਉਹਨੂੰ ਬਾਬੇ ਨੂੰ ਬੁਲਾਉਂਦਾ, ਕਹਿੰਦਾ ਵੀ ਉਹ ਬਾਬਾ ਜੀ ਮੈਨੂੰ ਘੋੜਾ ਬੜਾ ਪਸੰਦ ਹੈ ਤੇ ਤੁਸੀਂ ਚੈੱਕ ਕਰੋ, ਜੇ ਉਹ ਜ਼ਰਾ ਘੋੜਾ ਸਹੀ ਹੋਵੇ ਤੇ ਆਪਾਂ ਖਰੀਦ ਲਈਏ, ਉਸ ਤੋਂ ਵੱਧ ਕੇ ਖਰੀਦ ਲਈਏ ਦੂਸਰੇ ਬਾਦਸ਼ਾਹ। ਬਾਬਾ ਕਹਿੰਦਾ ਵੀ ਮੈਨੂੰ ਤੂੰ ਇੱਕ ਵਾਰੀ ਘੋੜੇ ਦੇ ਕੋਲ ਲੈ ਜਾ, ਮੈਂ ਦੱਸ ਦਿਆਂਗਾ ਤੁਹਾਨੂੰ। ਬਾਬਾ ਤੁਹਾਨੂੰ ਦੱਸ ਦਿਆਂਗਾ ਬਾਦਸ਼ਾਹ ਸਲਾਮਤ ਕਿ ਘੋੜਾ ਕੈਸਾ ਹੈ। ਬਾਦਸ਼ਾਹ ਨੂੰ ਘੋੜੇ ਕੋਲ ਲੈ ਜਾਂਦਾ, ਉਹ ਘੋੜੇ ਤੇ ਹੱਥ ਹੁੱਥ ਫੇਰਦਾ ਤੇ ਆ ਜਾਂਦਾ। ਕਹਿੰਦਾ ਬਾਦਸ਼ਾਹ ਸਲਾਮਤ ਘੋੜਾ ਨਾ ਲੈਣਾ ਤੁਹਾਡੇ ਵਾਸਤੇ ਨਾ ਬੇਇੱਜ਼ਤੀ ਦਾ ਸਬਬ ਬਣੇਗਾ। ਅੱਛਾ ਕਹਿੰਦਾ, ਲੇਕਿਨ ਉਹ ਬਾਦਸ਼ਾਹ ਨੂੰ ਵੀ ਨਾ ਉਹਦਾ ਤਾਂ ਜ਼ਿੱਦ ਲੱਗੀ ਹੁੰਦੀ ਘੋੜੇ ਤੇ। ਉਹ ਕਹਿੰਦਾ ਇਸ ਨੂੰ ਅੰਨੇ ਜੇ ਨੂੰ ਕੀ ਪਤਾ, ਉਹ ਘੋੜਾ ਖਰੀਦ ਲੈਂਦਾ। ਘੋੜਾ ਖਰੀਦਦਾ ਤੇ ਆਵਾਮ ਨੂੰ ਦੱਸਣ ਵਾਸਤੇ ਮੈਂ ਬੜਾ ਆਲਾ ਘੋੜਾ ਖਰੀਦਿਆ। ਉਹ ਘੋੜੇ ਤੇ ਬੈਠਦਾ ਤੇ ਚਲਾ ਲੈਂਦਾ ਘੋੜੇ ਨੂੰ। ਘੋੜਾ ਤੁਰੇ ਜਾਂਦਾ ਤੁਰੇ ਜਾਂਦਾ ਤੁਰੇ ਜਾਂਦਾ ਤੇ ਅੱਗੇ ਜਾ ਕੇ ਨਾ ਇੱਕ ਛੱਪੜ 'ਚ ਵੜ ਕੇ ਤੇ ਬਹਿ ਜਾਂਦਾ। ਬਾਦਸ਼ਾਹ ਦੇ ਕੱਪੜੇ ਖਰਾਬ ਹੋ ਜਾਂਦੇ, ਬੜਾ ਬੁਰਾ ਹਾਲ ਹੁੰਦਾ, ਬੜੀ ਉਹਦੀ ਬੇਇੱਜ਼ਤੀ ਹੁੰਦੀ। ਉਹ ਖੈਰ ਉਹਨੂੰ ਆ ਜਾਂਦਾ ਮਹੱਲ 'ਚ ਵਾਪਸ। ਉਹਨੂੰ ਬਾਬੇ ਨੂੰ ਬੁਲਾਉਂਦਾ, ਉਹਨੂੰ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਘੋੜਾ ਮੇਰੀ ਬੇਇੱਜ਼ਤੀ ਦਾ ਸਮਾਨ ਕਰੇ? ਕਹਿੰਦਾ ਬਾਦਸ਼ਾਹ ਸਲਾਮਤ ਇੱਕ ਤੇ ਉਹ ਮੱਝਾਂ 'ਚ ਬੰਨੇ ਆ ਸੀ। ਜਦੋਂ ਮੈਂ ਉਹਦੇ ਮਾਲਕ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਵੀ ਇਹਦੀ ਮਾਂ ਨਾ ਬਚਪਨ 'ਚ ਮਰ ਗਈ ਸੀ ਤੇ ਮੱਝਾਂ 'ਚ ਹੀ ਪਲਿਆ। ਦੂਸਰਾ ਜਦੋਂ ਮੈਂ ਘੋੜੇ ਦੇ ਉੱਤੇ ਹੱਥ ਫੇਰਿਆ ਨਾ ਤੇ ਘੋੜਾ ਨਾ ਇੱਕ ਮੁਹੱਬਤ ਦਾ ਇਜ਼ਹਾਰ ਕਰਦਾ, ਉਦੋਂ ਤੇ ਕੋਈ ਹੱਥ ਫੇਰੇ ਤੇ ਇਹਨੇ ਬੜੀ ਨਫ਼ਰਤ ਦਾ ਇਜ਼ਹਾਰ ਕੀਤਾ। ਤੇ ਮੈਨੂੰ ਪਤਾ ਲੱਗ ਗਿਆ ਕਿ ਇਹ ਬੇਇੱਜ਼ਤੀ ਦਾ ਸਬਬ ਬਣੇਗਾ, ਨਹੀਂ ਲੈਣਾ ਚਾਹੀਦਾ, ਖਰੀਦਣ ਵਾਲਾ ਨਹੀਂ ਘੋੜਾ। ਖੂਬਸੂਰਤ ਤੇ ਹੈ ਲੇਕਿਨ ਅੱਛਾ ਨਹੀਂ ਹੈ। ਬਾਦਸ਼ਾਹ ਬੜਾ ਮੁਤਾਸਰ ਹੁੰਦਾ, ਕਹਿੰਦਾ ਵੀ ਇੰਜ ਕਰੋ ਬਾਬੇ ਦਾ ਖੈਮਾ ਜਿਹੜਾ ਨਾ ਬਿਲਕੁਲ ਮੇਰੇ ਮਹੱਲ ਦੇ ਨਾਲ ਕਰ ਦਿਓ, ਬਾਗ ਦੇ ਵਿੱਚ। 2 ਰੋਟੀ ਸੁਬਹ, 2 ਰੋਟੀ ਦੁਪਹਿਰ ਤੇ 2 ਰੋਟੀ ਸ਼ਾਮ ਨੂੰ ਦਿਆ ਕਰੋ।
ਉਹ ਖੈਰ ਬੜਾ ਸ਼ੁਕਰੀਆ ਅਦਾ ਕਰਦਾ, ਕਹਿੰਦਾ ਬਾਦਸ਼ਾਹ ਸਲਾਮਤ ਬਹੁਤ ਤੁਹਾਡੀ ਮਿਹਰਬਾਨੀ। ਚਲੇ ਜਾਂਦਾ। ਖੈਰ ਖੈਰ ਬਾਦਸ਼ਾਹ ਦੇ ਕੋਲੋਂ ਚਲੇ ਜਾਂਦਾ। ਉਹ ਬਾਬਾ ਜਾ ਕੇ ਆਪਣੇ ਖਾਨੇ 'ਚ ਬੈਠਦਾ। ਕੁਛ ਦਿਨ ਗੁਜ਼ਰਦੇ ਬਾਦਸ਼ਾਹ ਨੂੰ ਇੱਕ ਖਾਤੂਨ ਬੜੀ ਪਸੰਦ ਆਉਂਦੀ, ਬਹੁਤ ਹੀ ਆਲਾ ਖਾਤੂਨ ਹੁੰਦੀ, ਉਹ ਬਹੁਤ ਹੀ ਖੂਬਸੂਰਤ। ਉਹ ਬਾਬੇ ਨੂੰ ਕਹਿੰਦਾ ਬਾਬਾ ਜੀ ਮੈਂ ਸ਼ਾਦੀ ਕਰਨਾ ਚਾਹੁੰਦਾ, ਇਹ ਖਾਤੂਨ ਮੈਨੂੰ ਬਹੁਤ ਅੱਛੀ ਲੱਗੀ ਹੈ ਤੇ ਮੈਨੂੰ ਮਸ਼ਵਰਾ ਦਿਓ। ਕਹਿੰਦੇ ਮੇਰੀ ਮੁਲਾਕਾਤ ਕਰਵਾ ਦਿਓ ਖਾਤੂਨ ਦੇ ਨਾਲ ਤੇ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਕੈਸੀ ਖਾਤੂਨ ਹੈ। ਉਹ ਬਾਦਸ਼ਾਹ ਉਸ ਔਰਤ ਦੇ ਨਾਲ ਨਾ ਉਹਦੇ ਬਾਬੇ ਦੀ ਮੁਲਾਕਾਤ ਦਾ ਬੰਦੋਬਸਤ ਕਰ ਦਿੰਦਾ। ਉਹ ਬਾਬਾ ਉਹਨੂੰ ਮਿਲਦਾ, ਜਾ ਕੇ ਖਾਤੂਨ ਨੂੰ ਮਿਲ ਕੇ ਤੇ ਬਾਦਸ਼ਾਹ ਕੋਲ ਆਉਂਦਾ। ਕਹਿੰਦਾ ਬਾਦਸ਼ਾਹ ਸਲਾਮਤ, ਅੱਗੇ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਹੈ, ਲੇਕਿਨ ਮੇਰਾ ਮਸ਼ਵਰਾ ਵੀ ਤੁਸੀਂ ਇਸ ਖਾਤੂਨ ਨਾਲ ਸ਼ਾਦੀ ਨਾ ਕਰੋ, ਇਹ ਤੁਹਾਡੇ ਵਾਸਤੇ ਜ਼ਿਲਤ ਦਾ ਸਮਾਨ ਬਣੇਗਾ। ਬਾਦਸ਼ਾਹ ਇੱਕ ਵਾਰੀ ਮੰਨ ਲੈਂਦਾ, ਲੇਕਿਨ ਉਹ ਸੋਹਣੀ ਲੱਗਦੀ ਹੁੰਦੀ ਬਾਦਸ਼ਾਹ ਨੂੰ। ਵੈਸੇ ਵੀ ਉਹ ਜ਼ਿੱਦ ਦਾ ਮਸਲਾ ਬਣਾਇਆ ਹੁੰਦਾ ਬਾਦਸ਼ਾਹ ਨੂੰ, ਕਹਿੰਦਾ ਇਹਨੂੰ ਅੰਨੇ ਇਹਨੂੰ ਕੀ ਪਤਾ। ਉਹ ਉਹਦੇ ਨਾਲ ਸ਼ਾਦੀ ਕਰ ਲੈਂਦਾ। ਕੁਛ ਦਿਨਾਂ ਬਾਅਦ ਬਾਦਸ਼ਾਹ ਸਲਾਮਤ ਆਉਂਦੇ ਨੇ ਤੇ ਮਲਕਾ ਸਾਹਿਬਾ ਡਾਂਸ ਫਰਮਾ ਰਹੀਆਂ ਹੁੰਦੀਆਂ ਨੇ, ਰਕਸ ਫਰਮਾ ਰਹੀਆਂ ਹੁੰਦੀਆਂ ਨੇ। ਦਰਬਾਰੀ ਉਹਨਾਂ ਦੇ ਪੈਸੇ ਸੁੱਟ ਰਹੇ ਹੁੰਦੇ ਨੇ। ਬੜੀ ਜ਼ਿੱਲਤ ਹੁੰਦੀ ਬਾਦਸ਼ਾਹ ਦੀ। ਬਾਦਸ਼ਾਹ ਨੂੰ ਤਲਾਕ ਦਿੰਦਾ ਤੇ ਬੁਲਾ ਲੈਂਦਾ ਉਹਨੂੰ, ਬਾਬੇ ਨੂੰ। ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਾ ਵੀ ਇਹ ਮੇਰੀ ਜ਼ਿੱਲਤ ਦਾ ਸਮਾਨ ਕਰੇਗੀ। ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਜਿਸ ਟਾਈਮ ਇਹਦੇ ਨਾਲ ਮੁਲਾਕਾਤ ਕੀਤੀ ਨਾ ਤੇ ਇੱਕ ਤਾਂ ਮੈਨੂੰ ਬਾਰ-ਬਾਰ ਛਨ 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 ਇਹਨਾਂ ਦੀ ਪਾਇਲ ਦੀ ਆਵਾਜ਼ ਆ ਰਹੀ ਸੀ, ਦੂਸਰਾ ਤਬਲਾ ਵਜਾਉਣ ਦੀ ਆਵਾਜ਼ ਨਾ, ਬਾਰ-ਬਾਰ ਤਬਲਾ ਵਜਾ ਰਹੀਆਂ ਸੀ ਮਲਕਾ ਆਲੀਆ। ਮੈਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਰਕਸੋ ਸਰੂਰ ਦੀ ਆਦਤ ਹੈ, ਔਰ ਨਾ ਸਿਰਫ ਰਕਸੋ ਸਰੂਰ ਦੀ ਆਦਤ ਹੈ ਬਲਕਿ ਉਹਦੀ ਨਮਾਇਸ਼ ਦੀ ਵੀ ਆਦਤ ਹੈ। ਤੇ ਇਸ ਵਾਸਤੇ ਮੈਂ ਕਿਹਾ ਕਿ ਇਸ ਬਾਦਸ਼ਾਹ ਦੀ ਜ਼ਿੱਲਤ ਦਾ ਸਮਾਨ ਬਣੇਗਾ। ਬਾਦਸ਼ਾਹ ਕਹਿੰਦਾ ਯਾਰ ਤੂੰ ਕਹਿੰਦਾ ਤਾਂ ਠੀਕ ਸੀ, ਤੇਰੀ ਗੱਲ ਨਾ ਮੰਨ ਕੇ ਨਾ ਮੈਂ ਬੜਾ ਪਛਤਾਇਆ। ਤੇ ਇੰਜ ਕਰੋ ਬਈ ਬਾਬਾ ਜੀ ਵਾਸਤੇ 3 ਰੋਟੀਆਂ ਸਵੇਰੇ, 3 ਦੁਪਹਿਰੀ ਤੇ 3 ਸ਼ਾਮ ਨੂੰ ਕਰ ਦਿਓ, ਤੇ ਇਹਨਾਂ ਨੂੰ ਨਾ ਬਜਾਏ ਖਾਮੇ 'ਚ ਰੱਖਣ ਦੇ ਨਾ ਮੇਰੇ ਮੁਹੱਲ ਦਾ ਜਿਹੜਾ ਬਾਹਰ ਵਾਲਾ ਕਮਰਾ ਨਾ ਉਹ ਬਾਬਾ ਜੀ ਨੂੰ ਦੇ ਦਿਓ। ਉਹ ਵੀ ਕਹਿੰਦੇ ਕਿ ਬਾਦਸ਼ਾਹ ਸਲਾਮਤ, ਜੇ ਅਗਰ ਮੈਂ ਆਪਣੀ ਜਾਨ ਦੀ ਅਮਾਨ ਪਾਵਾਂ ਤੇ ਇੱਕ ਅਰਜ਼ ਕਰਾਂ। ਬਾਦਸ਼ਾਹ ਨੂੰ ਅਮਾਨ ਦਿੰਦਾ, ਕਹਿੰਦਾ ਜਾ ਤੈਨੂੰ ਅਮਾਨ ਦਿੱਤੀ ਜਾਨ ਦੀ। ਕਹਿੰਦਾ ਬਾਦਸ਼ਾਹ ਸਲਾਮਤ ਕਿ ਤੁਸੀਂ ਮੈਨੂੰ ਕੋ ਖਾਨਦਾਨੀ ਬਾਦਸ਼ਾਹ ਨਹੀਂ ਲੱਗੇ, ਤੁਸੀਂ ਕੋ ਮੰਗ ਮੂੰਗ ਕੇ ਬਾਦਸ਼ਾਹ ਬਣੇ ਹੋਏ। ਬਾਦਸ਼ਾਹ ਨੂੰ ਬੜਾ ਗੁੱਸਾ ਆਉਂਦਾ। ਬਾਦਸ਼ਾਹ ਨੂੰ ਪਹਿਲੇ ਸਜ਼ਾ ਦਿੰਦਾ, ਉਹਨੂੰ ਕੈਦ ਕਰਵਾ ਦਿੰਦਾ। 2-4 ਦਿਨ ਬਾਅਦ ਉਹਦੇ ਜ਼ਿਹਨ ਚੱਲਦੀ ਕਿ ਬਾਬਾ ਨਾ ਕਦੀ ਕੋਈ ਗੱਲ ਗਲਤ ਨਹੀਂ ਕਰਦਾ, ਇਹਦੇ 'ਚ ਕੋਈ ਗਹਿਰਾਈ ਹੈ, ਮੈਨੂੰ ਪਤਾ ਕਰਨਾ ਚਾਹੀਦਾ। ਉਹ ਖੈਰ ਆਪਣੀ ਵਾਲਦਾ ਕੋਲ ਜਾਂਦਾ, ਉਹਨੂੰ ਕਸਮ ਦੇ ਕੇ ਪੁੱਛਦਾ ਵੀ ਵਾਲਦਾ ਅੰਮੀ ਹਜ਼ੂਰ ਮੈਨੂੰ ਦੱਸੋ ਵੀ ਮੈਂ ਖਾਨਦਾਨੀ ਬਾਦਸ਼ਾਹ ਵਾਂ ਜਾਂ ਸਹੀ ਗੱਲ ਦੱਸੋ ਮੈਨੂੰ। ਉਹਦੀ ਵਾਲਦਾ ਦੱਸਦੀ ਕਿ ਨਾ ਬੇਟਾ ਜਿਹੜੀ ਮੇਰੀ ਤੁਹਾਡੀ ਨਾਨੀ ਸਨ, ਨਾਨੀ ਮੁਹਤਰਮਾ ਸਨ, ਨਾਨੀ ਹਜ਼ੂਰ, ਉਹ ਇੱਕ ਬਹੁਤ ਅੱਛੀ ਰਕਾਸਾ ਸਨ। ਤੇ ਵਕਤ ਦਾ ਜਿਹੜਾ ਬਾਦਸ਼ਾਹ ਸੀ ਨਾ ਉਹਦੇ ਸਾਹਮਣੇ ਜਦੋਂ ਉਹਨਾਂ ਨੇ ਰਕਸ ਕੀਤਾ ਤੇ ਉਹਨਾਂ ਨੇ ਬਾਦਸ਼ਾਹ ਸਲਾਮਤ ਨੇ ਖੁਸ਼ ਹੋ ਕੇ ਨਾ ਤੁਹਾਡੀ ਨਾਨੀ ਹਜ਼ੂਰ ਨੂੰ ਇਹ ਸਲਤਨਤ ਅਤਾ ਕੀਤੀ ਸੀ। ਬਾਦਸ਼ਾਹ ਖਾਰ ਨੂੰ ਬੁਲਾਉਂਦਾ, ਉਹਦੇ ਕੋਲ ਮਾਜ਼ਰਤ ਕਰਦਾ ਤੇ ਕਹਿੰਦਾ ਯਾਰ ਵੀ ਤੈਨੂੰ ਪਤਾ ਕਿਵੇਂ ਲੱਗਾ ਕਿ ਮੈਂ ਖਾਨਦਾਨੀ ਬਾਦਸ਼ਾਹ ਨਹੀਂ। ਕਹਿੰਦਾ ਬਾਦਸ਼ਾਹ ਹਜ਼ੂਰ ਜਦੋਂ ਬਾਦਸ਼ਾਹ ਖੁਸ਼ ਹੁੰਦੇ ਨੇ ਉਹ ਆਪਣੀ ਅੰਗੂਠੀ ਦੇ ਦਿੰਦੇ ਨੇ, ਹੀਰੇ ਦੇ ਦਿੰਦੇ ਨੇ, ਹੀਰਿਆਂ ਦਾ ਹਾਰ ਲਾ ਕੇ ਦੇ ਦਿੰਦੇ ਨੇ, ਮੋਤੀਆਂ ਦਾ ਹਾਰ ਲਾ ਕੇ ਦੇ ਦਿੰਦੇ ਨੇ, ਸੋਨੇ 'ਚ ਤੋਲ ਦਿੰਦੇ ਨੇ, ਜਾਗੀਰਾਂ ਅਤਾ ਕਰਦੇ ਨੇ। ਤੁਸੀਂ ਜਿੰਨੀ ਵਾਰੀ ਖੁਸ਼ ਹੋਏ, 1 ਰੋਟੀ ਸਵੇਰੇ, 1 ਦੁਪਹਿਰੀ, 1 ਸ਼ਾਮੀ, 2 ਰੋਟੀ ਸਵੇਰੇ, 2 ਦੁਪਹਿਰੀ, 2 ਸ਼ਾਮੀ, 3 ਰੋਟੀ ਸਵੇਰੇ, 3 ਦੁਪਹਿਰੀ, 3 ਸ਼ਾਮੀ। ਤੇ ਇੱਥੋਂ ਮੈਨੂੰ ਪਤਾ ਲੱਗ ਗਿਆ ਵੀ ਤੁਸੀਂ ਕੋਈ ਖਾਨਦਾਨੀ ਬਾਦਸ਼ਾਹ ਨਹੀਂ। ਲਓ ਜੀ ਫਿਰ ਮੁੱਕ ਗਈ ਬਾਤ ਤੇ ਹੋ ਗਈ ਰਾਤ।
ਛਤਨੀ ਸੀ ਬੈਠਕ ਛਤਲੀ ਸਬਾਤ ਡਾਉਣੀ ਸੀ ਮੰਜੀ ਡਾਹ ਲਈ ਪੀੜੀ ਸੌਣਾ ਸੀ ਮੈਂ ਤੇ ਸੌਂ ਗਈ ਕੀੜੀ ਅੱਲਾ ਹਾਫਿਜ਼